ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਸਰਕਾਰ ਭਾਰਤ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਚੈਲੰਜ ਨੂੰ ਗੰਭੀਰਤਾ ਨਾਲ ਲਵੇ। ਇਸੇ ਤਰ੍ਹਾਂ ਸਿਟੀ ਕਾਉਂਸਲਰ ਜਗਦੀਪ ਸਿੰਘ ਹੋਰਾਂ ਨੇ ਜਸਟਨ ਟਰੂਡੋ ਵੱਲੋਂ ਲਏ ਸਟੈਂਡ ਦੀ ਸ਼ਲਾਘਾ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿੱਥੇ ਅਮਰੀਕਾ ਕੈਨੇਡਾ UK ਦੀ ਗੱਲ ਕਰਦੇ ਹਾਂ ਔਰ ਅਮਰੀਕਾ ਕੈਨੇਡਾ ਦੀ ਪਿਛਲੇ 2 ਦਿਨ ਤੋਂ ਅਸੀਂ ਰੈਗੂਲਰਲੀ ਕਰ ਰਹੇ ਹਾਂ। ਅੱਛਾ, ਉੱਥੇ ਆਸਟ੍ਰੇਲੀਆ ਜਿਸ ਬਾਰੇ ਅਸੀਂ ਇਹ ਜ਼ਿਕਰ ਕੀਤਾ ਸੀ ਨੈਸਟ ਆਫ ਸਪਾਈਜ਼, ਇਹ ਟਰਮ ਉੱਥੋਂ ਹੀ ਨਿਕਲੀ ਸੀ ਵੀ ਕਿਵੇਂ ਉਹਨਾਂ ਨੇ ਭਾਰਤੀ ਜਸੂਸਾਂ ਨੇ ਉੱਥੇ ਅੰਦਰੂਨੀ ਕਿਵੇਂ ਘੁਸਪੈਠ ਕੀਤੀ। ਫਿਰ ਅਸੀਂ ABC ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਉਹਨਾਂ ਦੀ ਫਿਲਮ ਔਰ ਉਹਨਾਂ ਦਾ ਕਿਵੇਂ ਉਹਨਾਂ 'ਤੇ ਪਾਬੰਦੀ ਲਾਈ ਗਈ ਔਰ ਕਿਵੇਂ ਵਿਦਨ ਦਾ ਸਿਸਟਮ ਜਿਹੜਾ ਜਦੋਂ ਖਾਲਿਸਤਾਨ ਰੈਫਰੈਂਡਮ ਉੱਥੋਂ ਦੇ ਹੋਇਆ ਕੁਛ ਥਾਵਾਂ 'ਤੇ ਕਿਵੇਂ ਇੰਡੀਅਨ ਏਜੰਸੀਜ਼ ਨੇ ਇੰਟਰਵੀਨ, ਮੰਦਰਾਂ ਦੀ ਗ੍ਰੈਫਿਟੀ ਔਰ ਸਾਰੀ ਉਹਨੂੰ ਸਟੇਜ ਜਿਹੜਾ ਖੁਦ ਹੀ ਹਿੰਦੂ ਤਵੀਆਂ ਦਾ ਕੰਮ ਸੀ। ਔਰ ਇਸ ਮੁੱਦੇ ਦੇ ਉੱਤੇ ਕਿਉਂਕਿ ਜਦੋਂ ਦਾ 14 ਅਕਤੂਬਰ ਨੂੰ RCMP ਔਰ ਜਸਟਨ ਟਰੂਡੋ ਨੇ ਇਨਕਸ਼ਾਫ ਕੀਤੇ ਨੇ ਔਰ ਅਮਰੀਕਾ ਦੇ ਵਿੱਚ ਵਿਕਾਸ ਯਾਦਵ ਜਿਹੜਾ CC1 ਦੇ ਥੱਲੇ ਜਿਹੜਾ ਰਾਹ ਦਾ ਅਫੀਸ਼ੀਅਲ ਹੈ ਉਸ ਦਾ ਨਾਂ ਆਇਆ। ਸੋ ਜ਼ਾਹਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਵੀ ਹਾਲਾਂ ਆਸਟ੍ਰੇਲੀਅਨ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਸ ਦਾ ਐਟੀਚਿਊਡ ਜਾਂ ਉਹਨਾਂ ਉਸ ਹਕੂਮਤ ਦਾ ਕਾਫੀ ਕੁਛ ਪ੍ਰੋ ਮੋਦੀ ਨਜ਼ਰ ਆਇਆ ਜਦੋਂ ਈਵਨ ਗੁਜਰਾਤ ਦੇ ਸਟੇਡੀਅਮ 'ਚ ਉਹਨੂੰ ਉਹ ਲੈ ਕੇ ਬਾਂਹ ਫੜ ਕੇ ਘੁੰਮ ਰਿਹਾ, ਜਿਵੇਂ ਉਹਨੂੰ ਰੱਥ ਯਾਤਰਾ ਨਾਲ ਕਰਵਾ ਰਿਹਾ ਹੋਏ, ਜਿਵੇਂ ਆਸਟ੍ਰੇਲੀਆ ਇੰਡੀਆ ਦਾ ਇੱਕ ਸੂਬਾ ਹੋਏ। ਉਹਦੇ 'ਤੇ ਉਹਦਾ ਕ੍ਰਿਟਿਸਿਜ਼ਮ ਵੀ ਹੋਇਆ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਸਾਡੇ ਆਸਟ੍ਰੇਲੀਅਨ ਭੈਣ ਭਰਾ ਇਹ ਸਾਰੀਆਂ ਜੋ ਡਿਵੈਲਪਮੈਂਟ ਚੱਲ ਰਹੀਆਂ ਉਹਦੇ ਬਾਰੇ ਪੂਰੇ ਜਾਗਰੂਕ ਵੀ ਨੇ ਔਰ ਉਹ ਆਪਣੇ ਸਿਸਟਮ ਦੇ ਵਿੱਚ ਵੀ ਇਸ ਪ੍ਰਤੀ ਅਵੇਅਰਨੈਸ ਪੈਦਾ ਕਰ ਰਹੇ ਨੇ। ਜਗਦੀਪ ਸਿੰਘ ਜਿਹੜੇ ਅੰਮ੍ਰਿਤਧਾਰੀ ਕਾਉਂਸਲਰ ਨੇ, ਇਹ ਐਲਟੋਨ ਵਾਰਡ ਕਾਉਂਸਲਰ ਨੇ, ਉਹਨਾਂ ਨੇ 17 ਅਕਤੂਬਰ ਦੀ ਡੇਟਲਾਈਨ ਦੇ ਨਾਲ ਇੱਕ ਸਟੇਟਮੈਂਟ ਜਾਰੀ ਕੀਤੀ ਕਿ ਵੀ ਅਸੀਂ ਜਿਹੜੇ ਕਾਂਸਟੀਟਿਊਐਂਟ ਹੈ ਲੋਕਲ ਕਮਿਊਨਿਟੀ ਦੇ, ਅਸੀਂ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਅਤੇ RCMP ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਹ ਜਿਹੜੀ ਹਿਊਮਨ ਰਾਈਟਸ ਦੇ ਮੁੱਦੇ 'ਤੇ, ਪਬਲਿਕ ਸੇਫਟੀ ਅਤੇ ਰੂਲ ਆਫ ਲਾਅ, ਇਸ ਦੇ ਉੱਤੇ ਉਹਨਾਂ ਨੇ ਮਜ਼ਬੂਤ ਸਟੈਂਡ ਲਿਆ। ਉਹਨਾਂ ਦਾ ਜਿਹੜਾ ਪ੍ਰੋਐਕਟਿਵ ਐਫਰਟ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਖਿਲਾਫ, ਫੋਰਨ ਇੰਟਰਫੇਰੈਂਸ ਜਿਹੜੇ ਕੈਨੇਡਾ 'ਚ ਹੈ, ਇਸ ਦਾ ਇਹ ਜਿਹੜਾ ਹੈ ਇਸ ਸੱਚਾਈ ਔਰ ਨਿਆਂ ਇਸ ਨੂੰ ਡਿਫੈਂਡ ਕਰਨਾ ਇਹ ਹਾਈਲੀ ਐਪਰੀਸ਼ੀਏਬਲ ਹੈ ਕਿਉਂਕਿ ਉਹਨਾਂ ਨੇ ਮਿਸ ਇਨਫੋਰਮੇਸ਼ਨ ਨੂੰ ਟੈਕਲ ਅਤੇ ਜਿਹੜਾ ਡੈਮੋਕ੍ਰੈਟਿਕ ਵੈਲਿਊਜ਼, ਲੋਕਤੰਤਰੀ ਜਮਹੂਰੀਅਤ ਵੈਲਿਊਜ਼ ਦੀ ਰੱਖਿਆ ਉਹਨੇ। ਇਹ ਕਿਉਂਕਿ ਸਾਡੀ ਸ਼ੇਅਰਡ ਕਮਿਟਮੈਂਟ ਹੈ। ਜ਼ਾਹਰ ਹੈ ਆਸਟ੍ਰੇਲੀਆ ਵੀ ਕਾਮਨਵੈਲਥ ਕੰਟਰੀ ਹੈ ਲਾਈਕ ਕੈਨੇਡਾ ਔਰ ਸੇਫਰ ਮੋਰ ਇਕੁਇਟੇਬਲ ਸੁਸਾਇਟੀ ਹੋਏ। ਔਰ ਅਖੀਰ 'ਚ ਉਹਨਾਂ ਨੇ ਕਿਹਾ ਟੂਗੈਦਰ ਵੀ ਕੈਨ ਇਨਸ਼ੋਰ ਕੈਨੇਡਾ ਰਿਮੇਨਸ ਏ ਬੀਕਨ ਆਫ ਹੋਪ ਐਂਡ ਇੰਟੈਗਰਿਟੀ ਔਨ ਦਾ ਗਲੋਬਲ ਸਟੇਜ। ਬੜੀ ਮਜ਼ਬੂਤ ਸਟੇਟਮੈਂਟ ਹੈ ਔਰ ਅਸੀਂ ਸਰ ਜਗਦੀਪ ਸਿੰਘ ਹੋਰਾਂ ਦੇ ਇਸ ਐਫਰਟ ਨੂੰ ਐਪਰੀਸ਼ੀਏਟ ਕਰਦੇ। ਸਿੱਖ ਕਾਉਂਸਲ ਵੈਸਟਰਨ ਆਸਟ੍ਰੇਲੀਆ, ਉਹਨਾਂ ਦੀ ਫੁੱਲ ਫਲੈਜਡ ਪ੍ਰੈਸ ਰਿਲੀਜ਼ ਹੈ, ਲੰਬੀ ਚੌੜੀ, ਮੈਂ ਵਕਤ ਦੇਖ ਰਿਹਾ ਮੈਂ ਸਾਂਝੀ ਤਾਂ ਨਹੀਂ ਕਰ ਸਕਾਂਗਾ, ਪਰ ਉਹਨਾਂ ਨੇ ਸੇਫ ਗਾਰਡਿੰਗ ਆਸਟ੍ਰੇਲੀਆ ਸੋਵਰਨਿਟੀ, ਐਕਸਪੋਜ਼ਿੰਗ ਇੰਡੀਅਨ ਸਟੇਟ ਸਪਾਂਸਰਡ ਐਸਪਾਇਨੇਜ ਐਂਡ ਕੋਵਰਟ ਆਪਰੇਸ਼ਨ, ਉਹਨਾਂ ਨੇ ਆਸਟ੍ਰੇਲੀਅਨ ਸਰਕਾਰ ਸਿਸਟਮ ਨੂੰ ਹੀ ਝੰਜੋੜਿਆ ਕਿ ਭਾਈ ਤੁਸੀਂ ਸੇਫ ਗਾਰਡ ਕਰੋ ਜਿਹੜੀ ਇੰਡੀਅਨ ਸਟੇਟ ਸਪਾਂਸਰਡ ਜਸੂਸੀ ਹੈ ਜਾਂ ਇਹਨਾਂ ਦੇ ਖੁਫੀਆ ਆਪਰੇਸ਼ਨ ਚੱਲ ਰਹੇ ਨੇ ਉਹਨਾਂ ਨੂੰ ਚੈੱਕ ਕਰੋ। ਉਹਦੇ 'ਚ ਉਹਨਾਂ ਨੇ ਪੂਰੀ ਬੈਕਗਰਾਊਂਡ ਦਿੱਤੀ ਹੈ ਵੀ ਆਸਟ੍ਰੇਲੀਆ ਜ਼ਰੂਰ ਕਨਫਰੰਟ ਕਰੇ ਭਾਰਤੀ ਹਕੂਮਤ ਜਿਹੜੀ ਲੁਕੇ ਛਿਪੇ ਹੋਏ ਢੰਗ ਦੇ ਨਾਲ ਬਾਹਰਲੀਆਂ ਜਿਹੜੀ ਕਮਿਊਨਿਟੀ ਹੈ, ਖਾਸ ਤੌਰ 'ਤੇ ਸਿੱਖ ਕਮਿਊਨਿਟੀ ਦੇ ਮਾਮਲਿਆਂ 'ਚ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਦਖਲ ਅੰਦਾਜ਼ੀ ਕਰ ਰਹੀ ਹੈ। 5 ਆਈਜ਼ ਕੰਟਰੀਜ਼ ਦੇ ਕੋਲ ਇਹ ਸਾਰੇ ਦੀ ਜਾਣਕਾਰੀ ਹੈ। ਫਿਰ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਔਰ ਜੋ ਕੁਛ ਈਵਨ ਅਮਰੀਕਾ ਦੇ ਵਿੱਚ ਵਿਕਾਸ ਯਾਦਵ ਦਾ ਨਾਂ ਆਉਣਾ, ਇਹ ਸਾਰੇ ਨੂੰ ਆਧਾਰ ਬਣਾ ਕੇ ਆਪਣੀ ਗੱਲ ਕੀਤੀ ਹੈ ਕਿ ਵੀ ਕਿਵੇਂ ਜਿਹੜੀ ਇੰਡੀਅਨ ਗੌਰਮੈਂਟ ਔਰ ਉਹਨਾਂ ਦੇ ਹਾਈ ਰੈਂਕਿੰਗ ਡਿਪਲੋਮੈਟ ਨੇ, ਹਾਈ ਕਮਿਸ਼ਨਰ ਕੌਂਸੂਲੇਟ, ਇਹ ਡਾਇਰੈਕਟਲੀ ਇਨਵੋਲਵਡ ਨੇ ਉਸ ਸਿਸਟਮ ਦੀ ਫੰਡਿੰਗ ਦੇ ਲਈ ਜਿਹੜਾ ਕਿ ਨਿੱਜਰ ਦੀ ਅਸੈਸੀਨੇਸ਼ਨ ਕਰ ਰਿਹਾ। ਇਹਦੇ 'ਚੋਂ ਹੀ 6 ਡਿਪਲੋਮੈਟ ਕੈਨੇਡਾ 'ਚੋਂ ਕੱਢੇ ਗਏ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਸਿੰਡੀਕੇਟ ਹੈ ਜਿਹਨੂੰ ਇੰਡੀਅਨ ਡਿਪਲੋਮੈਟਿਕ ਗੈਂਗ ਨੈਕਸਸ
ਇਹ ਟਰਮ ਅਸੀਂ ਵੀ ਇਸਤੇਮਾਲ ਕੀਤੀ। ਇਹ ਕਿਹਾ ਗਿਆ ਇਹ ਜਿਹੜੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਖ ਐਕਟਿਵਿਸਟ ਦੇ ਖਿਲਾਫ ਡਾਇਸਪੋਰਾ ਦੇ ਵਿੱਚ ਕਰ ਰਹੀ ਹੈ, ਔਰ ਉਹਨਾਂ ਨੇ ਫਿਰ ਇਹ ਕਿਹਾ ਵੀ ਕੈਨੇਡਾ ਨੇ ਐਕਸਪੈਲ ਕੀਤੇ ਨੇ ਉਹਨਾਂ ਦੇ, ਔਰ ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਕਿ ਵੀ ਆਸਟ੍ਰੇਲੀਆ 'ਚ ਵੀ ਇਸ ਕਿਸਮ ਦੀ ਥ੍ਰੈਟ ਹੈ। ਜਿਵੇਂ 2020 ਦੇ ਵਿੱਚ ASIO ਨੇ ਇਹ ਨੈਸਟ ਆਫ ਇੰਡੀਅਨ ਸਪਾਈਜ਼ ਵਾਲਾ ਸਾਰਾ ਪਲਾਟ ਅਨਕਵਰ ਕੀਤਾ ਸੀ ਕਿ ਕਿਵੇਂ ਆਸਟ੍ਰੇਲੀਆ ਦੀਆਂ ਕੀ ਇੰਸਟੀਟਿਊਸ਼ਨ ਜਿਨ੍ਹਾਂ 'ਚ ਆਸਟ੍ਰੇਲੀਅਨ ਏਅਰਪੋਰਟ ਔਰ ਟ੍ਰੇਡ ਡਾਟਾ ਸ਼ਾਮਲ ਹੈ ਉਹਦੇ 'ਚ ਇਹ ਵੜ ਗਏ ਸੀ। ਔਰ ਇਸ ਸਭ ਦੇ ਬਾਵਜੂਦ ਇੰਡੀਆ ਦੇ ਜਿਹੜੇ ਏਜੰਟ ਨੇ ਰਾਹ ਦੇ ਔਰ ਦੂਸਰੇ ਉਹ ਕੰਟੀਨਿਊਸਲੀ ਆਸਟ੍ਰੇਲੀਆ 'ਚ ਜਿਹੜੇ ਨੇ ਉਹ ਆਪਰੇਟ ਕਰ ਰਹੇ ਨੇ। ਫਿਰ ਉਹਨਾਂ ਨੇ ਵਿਕਾਸ ਯਾਦਵ ਔਰ ਅਮਰੀਕਾ ਦੇ ਹਵਾਲੇ ਨਾਲ ਔਰ ਜਿਹੜੀਆਂ 4 ਮੰਗਾਂ ਉਹਨਾਂ ਨੇ ਇਸ ਕੈਟਾਗਰੀ ਦੇ ਥੱਲੇ ਕਿ ਸਾਡੀ ਪਹਿਲੀ ਤਾਂ ਉਹਨਾਂ ਦੇ ਕਿ ਐਨਫੋਰਸ ਦਾ ਫੋਰਨ ਇਨਫਲੂਐਂਸ ਟਰਾਂਸਪੇਰੈਂਸੀ ਸਕੀਮ, ਕਿ ਵੀ ਅਸੀਂ ਆਸਟ੍ਰੇਲੀਆ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਕਹਿੰਦੇ ਕਿ ਰਿਗੋਰਸਲੀ ਉਹ ਐਨਫੋਰਸ ਕਰਨ ਫੋਰਨ ਇਨਫਲੂਐਂਸ ਟਰਾਂਸਪੇਰੈਂਸੀ ਸਕੀਮ, ਤਾਂ ਕਿ ਇੰਡੀਅਨ ਏਜੰਟ ਜਿਹੜੇ ਨੇ ਆਸਟ੍ਰੇਲੀਅਨ ਸੋਇਲ ਦੇ ਉੱਤੇ ਆ ਕੇ ਆਪਣੀ ਇਹ ਗੰਦੀ ਖੇਡ ਨਾ ਖੇਲ ਸਕਣ, ਇਹ ਬਰੀਡਿੰਗ ਗਰਾਊਂਡ ਉਹਨਾਂ ਦੇ ਖੁਫੀਆ ਆਪਰੇਸ਼ਨਸ ਦੀ ਨਾ ਬਣ ਸਕੇ। ਇਹ ਜਿਹੜੇ ਏਜੰਟ ਨੇ ਇਹ ਪਬਲਿਕ ਇਵੈਂਟਸ ਨੂੰ ਜਿਹੜੀਆਂ ਖਾਸ ਤੌਰ 'ਤੇ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਸਪੋਰਟ ਜਾਂ ਕਲਚਰਲ ਇੰਡਸਟਰੀਜ਼ ਵਗੈਰਾ ਆਰਗੇਨਾਈਜ਼ ਕਰਦੀਆਂ ਨੇ, ਉਸ ਨੂੰ ਇਸਤੇਮਾਲ ਕਰਦੀਆਂ ਨੇ ਰਿਕਰੂਟ ਕਰਨ ਲਈ ਆਸਟ੍ਰੇਲੀਅਨ ਸਿਟੀਜ਼ਨਸ ਨੂੰ। ਫਿਰ ਉਹਨਾਂ ਨੂੰ ਐਸਪਾਇਨੇਜ ਜਸੂਸੀ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇਸਤੇਮਾਲ ਕਰਦੀਆਂ ਨੇ। ਔਰ ਇਹ ਬੜਾ ਜ਼ਰੂਰੀ ਹੈ ਕਿ ਆਸਟ੍ਰੇਲੀਅਨ ਖੁਫੀਆ ਏਜੰਸੀਆਂ ਗਵਰਨਮੈਂਟ ਇਹਨਾਂ ਇਵੈਂਟਸ ਨੂੰ ਕਲੋਜ਼ਲੀ ਮਾਨੀਟਰ ਕਰੇ ਔਰ ਸੇਫ ਗਾਰਡ ਹੋਣ, ਤਾਂ ਕਿ ਇੰਡੀਅਨ ਏਜੰਸੀਜ਼ ਇਸ ਦੇ ਵਿੱਚ ਇਨਫਿਲਟਰੇਟ ਨਾ ਕਰ ਸਕਣ। ਦੂਸਰੀ ਮੰਗ ਉਹਨਾਂ ਨੇ ਕੀਤੀ ਮੋਨੀਟਰ ਐਂਡ ਰੈਗੂਲੇਟ ਡਾਇਸਪੋਰਾ ਇੰਗੇਜਮੈਂਟਸ, ਕਿ ਵੀ ਅਸੀਂ ਬੇਸ਼ੱਕ ਕਲਚਰਲ ਔਰ ਇਕਨੋਮਿਕ ਕੋਲੈਬੋਰੇਸ਼ਨ ਦੀ ਜਿਹੜੀ ਸਾਂਝ ਹੈ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ, ਜਿਵੇਂ ਕਾਨਸੈਪਟ ਹੈ ਸਿਸਟਰ ਸਿਟੀਜ਼ ਦਾ ਪਾਲਿਸੀ ਮੇਕਰਸ ਆਸਟ੍ਰੇਲੀਆ 'ਚ, ਪਰ ਉਹਨਾਂ ਨੂੰ ਵਿਜੀਲੈਂਟ ਹੋਣਾ ਚਾਹੀਦਾ, ਉਹਨਾਂ ਦਾ ਮੋਨੀਟਰਿੰਗ ਸਿਸਟਮ ਜਿਹੜੇ ਨੇ ਉਹ ਐਕਟਿਵ ਹੋਣੇ ਚਾਹੀਦੇ ਨੇ, ਕਿ ਵੀ ਇਹ ਜਿਹੜੀਆਂ ਈਵਨ ਸਿਸਟਰ ਸਿਟੀਜ਼ ਕਾਨਸੈਪਟ ਦੀ ਰਿਲੇਸ਼ਨਸ਼ਿਪ ਹੈ ਇਹਨੂੰ ਕੋਈ ਹੋਰ ਮੈਨੀਪੂਲੇਟ ਤਾਂ ਨਹੀਂ ਕਰ ਰਿਹਾ ਭਾਰਤ ਵਰਗਾ ਮੁਲਕ ਆਪਣੇ ਸਿਨਿਸਟਰ ਪਰਪਸ ਦੇ ਲਈ, ਔਰ ਇਹ ਜਿਹੜੀ ਹੈ ਇਸ ਨੂੰ ਜਿਹੜਾ ਇੰਡੀਆ ਉਹ ਯੂਜ਼ ਕਰ ਰਿਹਾ ਇਸ ਕਿਸਮ ਦੀਆਂ ਡਾਇਸਪੋਰਾ ਕਮਿਊਨਿਟੀ ਇਵੈਂਟਸ ਨੂੰ ਆਪਣੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ। ਔਰ ਇਹ ਆਸਟ੍ਰੇਲੀਅਨ ਅਥਾਰਟੀਜ਼ ਦਾ ਫਰਜ਼ ਹੈ ਕਿ ਉਹ ਇਸ ਕਿਸਮ ਦੀਆਂ ਜਿਹੜੀਆਂ ਵਲਨਰੇਬਲ ਕਮਿਊਨਿਟੀਜ਼ ਨੇ ਉਹਨਾਂ ਨੂੰ ਜਿਹੜਾ ਤਹਫੁਜ਼ ਜਿਹੜਾ ਉਹ ਮੁਹੱਈਆ ਕਰਵਾਉਣ। ਤੀਸਰੀ ਮੰਗ ਉਹਨਾਂ ਦੀ ਹੈ ਕਮਿਊਨਿਟੀ ਲੈਡ ਗਵਰਨੈਂਸ ਐਂਡ ਸੇਫ ਗਾਰਡਿੰਗ ਸਿੱਖ ਆਟੋਨਮੀ। ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜੀਆਂ ਗਵਰਨੈਂਸ ਦੀਆਂ ਟੂਲ ਕਿਟਸ ਨੇ ਜਿਹੜੀਆਂ ਪ੍ਰਮੋਟ ਕਰਦੀਆਂ ਨੇ ਕਮਿਊਨਿਟੀ ਲੈਡ ਓਵਰਸਾਈਟ ਔਰ ਐਡਵੋਕੇਸੀ ਨੂੰ, ਉਸ ਦੀ ਇੰਪਲੀਮੈਂਟੇਸ਼ਨ ਦੀ ਮੰਗ ਕਰਦੇ ਕਿ ਜਿਹੜੇ ਸਿੱਖ ਐਕਟਿਵਿਸਟ ਨੇ ਆਸਟ੍ਰੇਲੀਆ 'ਚ ਉਹਨਾਂ ਨੂੰ ਐਮਪਾਵਰ ਕੀਤਾ ਜਾਏ ਤਾਂ ਕਿ ਉਹ ਆਪਣੀ ਆਟੋਨਮੀ ਔਰ ਫਰੀਡਮ ਇਸ ਫੋਰਨ ਇੰਟਰਫੇਰੈਂਸ ਤੋਂ ਇੰਡੀਅਨ ਇੰਟਰਫੇਰੈਂਸ ਤੋਂ ਉਹਨੂੰ ਮਹਿਫੂਜ਼ ਰੱਖ ਸਕਣ। ਸਿੱਖ ਕਮਿਊਨਿਟੀ ਕਿਉਂਕਿ ਪ੍ਰਾਇਮਰੀ ਟਾਰਗੇਟ ਹੈ ਇੰਡੀਅਨ ਸਟੇਟ ਸਪਾਂਸਰਡ ਐਸਪਾਇਨੇਜ ਦੀ, ਔਰ ਇਹ ਬੜਾ ਜ਼ਰੂਰੀ ਹੈ ਕਿ ਉਹਨਾਂ ਦੇ ਕੋਲ ਰੀਸੋਰਸ ਹੋਣ ਔਰ ਸਪੋਰਟ ਹੋਏ ਤਾਂ ਕਿ ਉਹ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਆਪਣੇ ਹੱਕਾਂ ਨੂੰ ਮਹਿਫੂਜ਼ ਕਰ ਸਕਣ। ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਆਸਟ੍ਰੇਲੀਆ ਜਿਹੜਾ ਉਹ ਜਾਗੇ, ਜਿਹੜੀ ਇੰਡੀਅਨ ਸਟੇਟ ਸਪਾਂਸਰਡ ਐਸਪਾਇਨੇਜ ਔਰ ਕੋਵਰਟ ਆਪਰੇਸ਼ਨਸ ਦੀ ਹਕੀਕਤ ਹੈ ਇਹ ਸਿਰਫ ਕੈਨੇਡੀਅਨ ਇਸ਼ੂ ਨਹੀਂ ਹੈ ਜਾਂ ਅਮਰੀਕਨ ਇਸ਼ੂ ਨਹੀਂ ਹੈ, ਆਸਟ੍ਰੇਲੀਅਨ ਇਸ਼ੂ ਵੀ ਹੈ, ਕਿਉਂਕਿ ਇਸ ਦੇ ਨਾਲ ਸਾਡੀ ਜਿਹੜੀ ਪ੍ਰਭੂ ਸੱਤਾ ਹੈ ਜਾਂ ਬਾਦਸ਼ਾਹਤ ਜਾਂ ਸੋਵਰਨਿਟੀ ਇਹ ਵੀ ਸਟੇਕ ਦੇ ਹੈ। ਔਰ ਵੀ ਕਾਲ ਔਨ ਆਸਟ੍ਰੇਲੀਅਨ ਅਥਾਰਟੀਜ਼ ਟੂ ਟੇਕ ਇਮੀਡੀਏਟ ਐਕਸ਼ਨ to curb this threat and protect our nation from foreign agents who seek to undermine our democracy, disrupt our social harmony and target vulnerable diaspora communities. So ਅਸੀਂ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਹਾਲਾਤ ਦੇ ਮੁਤਾਬਕ, ਕਿਉਂਕਿ ਇੱਥੇ ਅਸੀਂ ਇੱਕ ਡਿਫਰੈਂਟ ਅੰਦਾਜ਼ ਦੇ ਵਿੱਚ ਗੱਲ ਕਰਦੇ ਹਾਂ, ਉਹਨਾਂ ਨੇ ਜਿਵੇਂ ਇਸ ਨੂੰ ਪੈਰਾਫਰੇਜ਼ ਕੀਤਾ ਹੈ ਲੋਕਲ, ਜੇ ਉਹ ਸਮਝਦੇ ਨੇ ਵੀ ਉਹ ਕੀ ਕੰਸੈਸ਼ਨ ਲੈ ਸਕਦੇ ਨੇ, ਸੋ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੇ ਕੋਲ ਹੈਪੀ ਬਿੱਲਾ ਪਹਿਲੇ ਜਿਹੜੇ ਸਾਡੇ ਵਿਊਅਰ ਨੇ ਉਹ ਲਿਖਦੇ ਨੇ, ਉਹ ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਬਰਾੜ ਜੀ, ਫਿਰ ਹੈਪੀ ਮਾਨ ਜੀ, ਫਿਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ, ਅਮਰਜੀਤ ਸੈਣੀ ਜੀ, ਸੋਨ ਮਹਿਲ ਜੀ और दविंदर संधू जी, इंद्रजीत सिंह संधू जी, फिर इसी तरह मनजीत
ਸੰਧੂ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮਨਜੀਤ ਸੰਧੂ ਜੀ ਕਹਿੰਦੇ ਨੇ ਕਿ ਖਾਲਸਾ ਜੀ ਸਿੱਖ ਕੌਮ ਦੀ ਆਬਾਦੀ ਘਟ ਰਹੀ ਹੈ, ਵਿਦੇਸ਼ਾਂ 'ਚ ਜੰਮਪਲ ਬੱਚੇ ਪੰਜਾਬੀ ਤੋਂ ਅਣਜਾਣ ਨੇ, ਬਾਣੀ ਤੇ ਪੰਜਾਬੀ ਦੇ ਅਰਥਾਂ ਤੋਂ ਉਸ ਵੱਲ ਮੁੱਖ ਧਿਆਨ ਦੇਣ ਦੀ ਲੋੜ ਹੈ। ਤੁਸੀਂ ਭਾਈ ਮਨਜੀਤ ਸਿੰਘ ਜੀ ਠੀਕ ਕਹਿ ਰਹੇ ਹੋ। ਮੈਂ ਸਮਝਦਾ ਵੀ ਸਾਡੇ ਵੀਰਾਂ ਭੈਣਾਂ ਨੂੰ ਜਿਹੜੇ ਪੋਲੀਟੀਕਲੀ ਐਕਟਿਵ ਨਹੀਂ ਨੇ ਜਾਂ ਇਸ ਪਾਸੇ ਉਹ ਆਪਣਾ ਵਕਤ ਜਾਂ ਉਹਨਾਂ ਦੀ ਮਜਬੂਰੀਆਂ ਨੇ, ਉਹ ਘੱਟੋ ਘੱਟ ਧਾਰਮਿਕ ਮੁਹਾਜ਼ ਤੇ ਔਰ ਦੂਸਰੇ ਜਿਹੜੇ ਫਰੰਟ ਨੇ ਉਹਨਾਂ ਦੇ ਵਿੱਚ ਆਪਣੀਆਂ ਸੇਵਾਵਾਂ ਕੌਮ ਨੂੰ ਦੇਣ। ਬਿਲਕੁਲ। ਹਰਮਨ ਪੰਨੂ ਜੀ, ਪਰਮਿੰਦਰ ਜੀ ਔਰ ਇਸੇ ਤਰ੍ਹਾਂ ਸਟੇ ਸੇਫ ਜੀ ਲਿਖਦੇ ਨੇ 5 ਸਪਿਰਿਚੁਅਲ ਕੁਆਲਿਟੀ ਇਨ ਸਿੱਖ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ and Sachkhand. We need to clean house of flaws before we build Khalistan, but also our faith tells us to forgive. ਸਟੇ ਸੇਫ ਜੀ, ਤੁਸੀਂ 5 ਖੰਡ ਜਿਨ੍ਹਾਂ ਦਾ ਜ਼ਿਕਰ ਜਪਜੀ ਸਾਹਿਬ 'ਚ ਉਹਨਾਂ ਦਾ ਜ਼ਿਕਰ ਕੀਤਾ ਜੀ। ਐਸੀ ਕੋਈ ਸਿਚੁਏਸ਼ਨ ਨਹੀਂ ਹੁੰਦੀ ਕਿ ਵੀ ਕਿਸੇ ਤੋਂ ਤੁਸੀਂ ਸਰਟੀਫਿਕੇਟ ਲੈਣਾ ਹੈ ਵੀ ਹੁਣ ਤੁਸੀਂ ਇਹਨਾਂ ਖੰਡਾਂ ਦੀ ਉਸ ਉਚਾਈ ਨੂੰ ਛੋਹ ਲਿਆ ਤੇ ਹੁਣ ਤੁਸੀਂ ਖਾਲਿਸਤਾਨ ਵੱਲ ਮੁੜਨਾ। ਇਹ ਨਾਲ ਦੀ ਨਾਲ ਹੀ ਚੱਲਦਾ। ਸਾਡਾ ਮੀਰੀ ਪੀਰੀ ਦਾ ਕਾਨਸੈਪਟ ਨਾਲ ਇਹ ਠੀਕ ਹੈ ਕਿ ਸਾਡਾ ਆਧਾਰ ਰੂਹਾਨੀਅਤ ਹੈ, ਪਰ ਰੂਹਾਨੀਅਤ ਦੇ ਨਾਂ ਥੱਲੇ ਜੇ ਅਸੀਂ ਆਪਣੀ ਪੋਲੀਟੀਕਲ ਐਸਪੀਰੇਸ਼ਨਸ ਤੋਂ ਪਾਸਾ ਵੱਟਦੇ ਹਾਂ ਤੇ ਇਹ ਆਪਣੀ ਕਿਸਮ ਦਾ ਇੱਕ ਭਗੌੜਾਪਨ ਹੁੰਦਾ ਹੈ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਵੀ ਆਏ ਨੇ ਔਰ ਫਤਿਹ ਬੁਲਾਉਂਦੇ ਨੇ। ਫਿਰ TV 84 ਜ਼ਿੰਦਾਬਾਦ, ਖਾਲਿਸਤਾਨੀ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ। We near to Khalistan all by all strong-willed good Sikhs all levels of a social fabric। ਜੀ। ਫਿਰ ਇਸ ਤਰ੍ਹਾਂ ਚੌਧਰੀ ਮੁਦੱਸਰ ਅਲੀ ਕਹਿੰਦੇ ਸਰਦਾਰ ਜੀ ਇੱਕ ਵੀਜ਼ਾ ਕੈਨੇਡਾ ਦਾ ਪਲੀਜ਼, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਫਿਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਸਤਲੁਜ TV ਟਾਕਿੰਗ ਪੰਜਾਬ TV 84 ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਇਸੇ ਤਰ੍ਹਾਂ ਫਿਰ ਮੁਹੰਮਦ ਜੋਨਸ ਕਹਿੰਦੇ ਨੇ ਕਿ ਖਾਲਿਸਤਾਨ ਬਣੇਗਾ ਤੇ ਲਾਹੌਰ ਮੇਂ ਵੀ ਤਰੱਕੀ ਹੋਗੀ। ਬਿਲਕੁਲ, ਸਾਡੇ ਬਾਰਡਰ ਖੁੱਲੇ ਹੋਣਗੇ ਪਾਕਿਸਤਾਨ ਦੇ ਨਾਲ ਔਰ ਖੁੱਲੀ ਜਿਹੜੀ ਹੈ ਸਾਂਝਾਂ ਵੀ ਹੋਣਗੀਆਂ ਔਰ ਤਰੱਕੀ ਵੀ ਹੋਏਗੀ। ਜਸਕੀਰਤ ਸਿੰਘ ਜੀ ਵੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ, ਖਾਲਿਸਤਾਨ ਜ਼ਿੰਦਾਬਾਦ। ਹਰਮਨ ਪੰਨੂ ਜੀ ਪਿੰਡ ਲੋਕਾ, ਖਾਲਿਸਤਾਨ ਜ਼ਿੰਦਾਬਾਦ। ਮੁਹੰਮਦ ਜੋਨਸ ਕਹਿੰਦੇ ਅੰਮ੍ਰਿਤਸਰ ਔਰ ਲਾਹੌਰ ਦੋਨੋਂ ਸਗੇ ਭਾਈ ਬਹਿਨ ਕਰ रहेंगे। ਇਹ ਵੈਸੇ ਵੀ ਟਵਿਨ ਸਿਟੀਜ਼ ਨੇ, ਲਾਹੌਰ, ਅੰਮ੍ਰਿਤਸਰ, ਕਸੂਰ ਔਰ ਪੱਟੀ, ਜੰਮੂ ਔਰ ਸਿਆਲਕੋਟ, ਇਹ ਤਾਂ ਟਵਿਨ ਸਿਟੀਜ਼ ਨੇ ਸਾਰੀਆਂ। ਮਾਰਕ ਵਲਬਰ, ਪਾਕਪਤਨ ਔਰ ਫਾਜ਼ਿਲਕਾ। ਹਾਂਜੀ। ਮਾਰਕ ਵਲਬਰ ਜੀ ਵੀ ਖਾਲਿਸਤਾਨ ਐਂਡ ਪਾਕਿਸਤਾਨ ਮਸਟ ਵੀਜ਼ਾ ਫ੍ਰੀ ਟਰੈਵਲ। ਰਣਜੀਤ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਨੀਲਮ ਕੌਰ TV ਚੈਨਲ ਦੀ ਸਾਰੀ ਟੀਮ ਅਤੇ ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਸ਼ੁਕਰੀਆ। ਔਰ ਇਸੇ ਤਰ੍ਹਾਂ ਗੁਰਸ਼ਮਾਰ ਕੌਰ ਜੀ, ਗੁਰਸਿਮਰ। ਹਾਂਜੀ ਭੈਣ ਜੀ ਤੁਸੀਂ ਠੀਕ ਕਿਹਾ, ਉਹਨਾਂ ਦਾ ਨਾਂ ਸੁਖਦੂਲ ਸਿੰਘ ਹੈ। ਸਮਹਾਉ ਮੇਰੇ ਮਾਈਂਡ 'ਚ ਸਰਦੂਲ ਸਿੰਘ ਆਉਂਦਾ। ਸੁਖਦੂਲ ਜੀ ਉਹਦਾ ਐਡਮਿੰਟਨ 'ਚ ਮਰਡਰ ਕੀਤਾ ਗਿਆ। ਟੋਚਾ ਸਿੰਘ ਜੀ ਫਤਿਹ ਕਹਿੰਦੇ ਨੇ ਔਰ ਸਟੇ ਸੇਫ ਜੀ ਕਹਿੰਦੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਔਰ ਗੁਰੂ ਅਮਰਦਾਸ ਜੀ ਅੰਗ 853 ਟ੍ਰਾਂਸਲੇਸ਼ਨ ਇਨ ਇੰਗਲਿਸ਼। The world is going up in flames, shower it with your mercy and save it। ਪਾਲ ਸਿੰਘ, ਬਹੁਤ ਸ਼ੁਕਰੀਆ ਇਸ ਗੁਰਬਾਣੀ ਦੇ ਅਖਾਣ ਲਈ ਜੀ। ਪਾਲ ਸਿੰਘ ਗਰੇਵਾਲ ਜੀ ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ, ਕੁਲਦੀਪ ਦੀਪ ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ। ਫਿਰ ਇਸੇ ਤਰ੍ਹਾਂ ਜੀ ਲਖਬੀਰ ਰੰਗਰ ਜੀ, ਜਤਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਮੇਹਰ ਸਿੰਘ ਜੀ। ਇਹ ਗੁਰਫਤਿਹ ਕਹਿੰਦੇ ਨੇ ਆਪ ਦੋਨੋਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਨੈਵਰ ਫੋਰਗੇਟ 1984 ਸਿੰਘ ਖਰਚਾ ਜੀ, ਤੁਸੀਂ ਨਾਮ ਪੜ੍ਹਦੇ ਹੋ। ਹਾਂਜੀ। ਸਤਨਾਮ ਸਿੰਘ ਜੀ, ਸੁਖਦੀਪ ਸੋਤਾ ਜੀ, ਅਮਨ ਸਿੰਘ ਖਾਲਸਾ ਜੀ। ਫਿਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਕਹਿੰਦੇ ਖਾਲਿਸਤਾਨ ਹਾਂਜੀ ਜ਼ਿੰਦਾਬਾਦ। ਕਿਰਪਾਲ ਐਸ ਕਹਿੰਦੇ ਗੁਰੂ ਦਾ ਨਿਸ਼ਾਨ ਖਾਲਿਸਤਾਨ, ਖਾਲਸੇ ਦੀ ਪਹਿਚਾਨ ਖਾਲਿਸਤਾਨ, ਪੰਥ ਦੀ ਆਨ ਖਾਲਿਸਤਾਨ, ਦੁਨੀਆ ਦਾ ਪ੍ਰਧਾਨ ਖਾਲਿਸਤਾਨ, ਮਨੁੱਖਤਾ ਦੀ ਸ਼ਾਨ ਖਾਲਿਸਤਾਨ, ਅਕਾਲ ਦਾ ਫੁਰਮਾਨ ਖਾਲਿਸਤਾਨ। ਖਾਲਿਸਤਾਨ ਜ਼ਿੰਦਾਬਾਦ। ਸੁਖਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਬੂਟਾ। ਫਿਰ KS ਜੀ,
ਕੁਲਦੀਪ ਕੌਰ ਜੀ, ਗਿਆਨੀ ਅਵਤਾਰ ਸਿੰਘ ਜੀ, ਫਿਰ ਬਲਵਿੰਦਰ ਸਿੰਘ ਜੀ, ਅਮਰੀਕ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।